ਨਿਊਜ਼ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਸਾਹਿਬ, ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਪਟਿਆਲੇ ਦੇ ਵਿੱਚ ਘਟਨਾ ਵਾਪਰੀ ਹੈ, ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਝੜਪ ਹੋਈ ਹੈ, ਇਹਦੀ ਕਿਵੇਂ ਇੱਕ ਪਾਸੜ ਜਿਹੜੀ ਸਟੋਰੀ ਸੀ ਉਹ ਜ਼ਿਆਦਾ ਪ੍ਰਮੋਟ ਕੀਤੀ ਗਈ ਹੈ ਤੇ ਇਸ ਦੀ ਆੜ ਦੇ ਵਿੱਚ ਜੋ ਇੱਕ ਰੰਗਤ ਰੂਪਰੇਖਾ ਉਲੀਕ ਕੇ ਟਾਰਗੇਟਡ ਲਾਈਨ ਦੇ ਉੱਤੇ ਪੰਜਾਬ ਸਰਕਾਰ ਜਾਂ ਐਡਮਿਨਿਸਟ੍ਰੇਸ਼ਨ ਕੰਮ ਕਰ ਰਹੀ ਹੈ, ਤੁਸੀਂ ਇਹਦੇ ਤੇ ਵਿਚਾਰ ਆਪਣੇ ਸਾਂਝੇ ਕੀਤੇ ਆ ਪਿਛਲੇ ਸ਼ੋਜ਼ ਦੇ ਵਿੱਚ। ਪਰ ਜਿਹੜੀਆਂ ਅੱਜ ਦੀਆਂ ਡਿਵੈਲਪਮੈਂਟਸ ਹੈਗੀਆਂ ਨੇ ਹੁਣ ਉਹ ਕੁਝ ਹੋਰ ਦੱਸਦੀਆਂ ਨੇ। ਪੰਜਾਬ ਸਰਕਾਰ ਦਾ ਰਵੱਈਏ ਵੱਲ ਵੀ ਕੁਝ ਇਸ਼ਾਰਾ ਕਰਦੀਆਂ ਨੇ ਤੇ ਜੋ ਹੋਇਆ ਉਸ ਵੱਲ ਵੀ ਐਗਜ਼ੈਕਟਲੀ ਹੈ ਕੀ ਸੀ, ਚੱਲ ਕੀ ਰਿਹਾ ਸੀ ਤੇ ਉਹਨੂੰ ਫਿਰ ਅੱਗੇ ਪੇਸ਼ ਕਿਵੇਂ ਕੀਤਾ ਗਿਆ। ਇੱਕ ਤਾਂ ਇਹ ਗੱਲ ਕਿ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਦੇ ਵਿੱਚੋਂ ਹੁਣ 4 ਨੂੰ ਜਿਹੜੀਆਂ ਬੀਬੀਆਂ ਸੀ ਤੇ ਅਦਰਵਾਈਜ਼ 4 ਜਣਿਆਂ ਨੂੰ ਪੁਲਿਸ ਵੱਲੋਂ ਛੱਡ ਦਿੱਤਾ ਗਿਆ। ਇਹ ਗੱਲ ਦੱਸਦਾ ਆ ਵੀ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਸੀ ਉਹ ਨਾਜਾਇਜ਼ ਕੀਤੀਆਂ ਸੀ, ਪਹਿਲਾਂ ਪੁਲਿਸ ਨੇ ਧੱਕਾ ਕੀਤਾ ਸੀ। ਇਹ ਇੱਕ ਕੁਐਸਚਨ ਹੈ। ਤੇ ਦੂਜਾ, ਜਿਹੜਾ ਪੰਜਾਬ ਸਰਕਾਰ ਦਾ ਇਹਨੂੰ ਡੀਲ ਕਰਨ ਦਾ ਸਾਰਾ ਤਰੀਕਾ ਸੀ, ਹੁਣ ਜਿਹੜੇ ASI ਸੀ ਹਰਜੀਤ ਸਿੰਘ, ਉਹਨਾਂ ਨੂੰ SI ਸਬ ਇੰਸਪੈਕਟਰ ਦੀ ਜਿਹੜੀ ਪ੍ਰਮੋਸ਼ਨ ਹੈਗੀ ਆ ਉਹ ਦਿੱਤੀ ਗਈ ਹੈ, ਜਿਨ੍ਹਾਂ ਦਾ ਹੱਥ ਕੱਟਿਆ ਗਿਆ ਸੀ। ਸੋ ਇਹ ਜਿਹੜੀਆਂ 2 ਖਬਰਾਂ ਨੇ, ਜਦੋਂ ਅਸੀਂ ਇਹਨਾਂ ਦੋਵਾਂ ਨੂੰ ਕੋਰਿਲੇਟ ਕਰਕੇ ਦੇਖਦੇ ਹਾਂ ਤੇ ਕੀ ਉਦੋਂ ਹੋਇਆ ਸੀ ਤੇ ਕਿਵੇਂ ਉਹਨੂੰ ਪੇਸ਼ ਕੀਤਾ ਗਿਆ ਸੀ, ਇਸ ਬਾਬਤ ਕੀ ਸਮਝਦੇ ਹੋ? ਇਹ 2 ਖਬਰਾਂ ਕੀ ਦੱਸਦੀਆਂ ਨੇ? ਦੇਖੋ, ਅਸੀਂ ਪਹਿਲਾਂ ਤਾਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਸਾਨੂੰ ਤਾਰੀਫ ਦੇ ਵਿੱਚ ਲਿਖਿਆ ਕਿ ਵੀ ਜਦੋਂ ਪੰਜਾਬ ਦੀ ਲੀਡਰਸ਼ਿਪ ਔਰ ਪੰਥਕ ਕਰਕੇ ਵੀ ਬਿਲਕੁਲ ਜਾਂ ਤਾਂ ਚੁੱਪ ਗੁੜਪ ਬਹਿ ਗਏ ਸੀ ਤੇ ਜਾਂ ਵਾਰੀ ਨਹੀਂ ਸੀ ਇੱਕ ਦੂਜੇ ਤੋਂ ਜਿਹੜੀ ਆ ਉਹ ਪਿੱਛੇ ਰਹਿਣ ਦੇਣਾ ਚਾਹੁੰਦੇ, ਕੰਡੈਮ ਕਰਨ ਦੇ ਲਈ, ਔਰ ਪੁਲਿਸ ਦੀਆਂ ਸਿਫਤਾਂ ਕਰ ਰਹੇ ਸੀ ਔਰ ਨਿਹੰਗਾਂ ਨੂੰ ਕੰਡੈਮ ਕਰ ਰਹੇ ਸੀ। ਤੇ ਬਹੁਤਿਆਂ ਨੇ ਕਿਹਾ ਵੀ ਤੁਸੀਂ ਜਿਹੜਾ ਪਰਸਪੈਕਟਿਵ ਇੱਕ ਬੈਲੈਂਸ ਦਿੱਤਾ ਉਸ ਨੇ ਵਾਪਸ ਕੁਛ ਨੂੰ ਸੋਚਣ ਤੇ ਮਜਬੂਰ ਕੀਤਾ ਔਰ ਜਿਹੜੇ ਚੁੱਪ ਕਰਕੇ ਬੈਠੇ ਸੀ ਹੁਣ ਉਹ ਪੁਲਿਸ ਦੇ ਵੀ ਦਿਵਾਲੇ ਹੋਏ ਔਰ ਸਰਕਾਰ ਦੇ ਵੀ, ਕਿ ਭਾਈ ਉਹਨਾਂ ਨੇ ਇਸ ਸਾਰੇ ਬਹਾਨੇ ਦੇ ਨਾਲ ਸਿੱਖ ਕੌਮ ਨੂੰ ਬਦਨਾਮ ਕੀਤਾ। ਔਰ ਇਸ ਪੱਖੋਂ ਅਸੀਂ ਦੇਖਿਆ ਕਿ ਕਿਵੇਂ ਸਿੱਖ ਇੰਟੈਲੈਕਚੁਅਲਸ ਨੇ ਵੀ ਇਸ ਦੇ ਉੱਤੇ ਸਟੇਟਮੈਂਟ ਦਿੱਤੀ, ਲਾਈਨ ਲਈ। ਔਰ ਹੁਣ ਮੈਂ ਕੱਲ ਦੇਖ ਰਿਹਾ ਸੀ ਕਿ ਜਿਹੜੇ ਇਸ ਕੇਸ ਨਾਲ ਸੰਬੰਧਿਤ ਡਿਫਰੈਂਟ ਆਸਪੈਕਟ ਸਾਹਮਣੇ ਆ ਰਹੇ ਨੇ, ਅਮਰਜੀਤ ਸਿੰਘ ਔਰ ਬਲਜਿੰਦਰ ਸਿੰਘ ਲੂੰਬਾ, ਇਹਨਾਂ ਦੀ ਟੀਮ ਜਿਹੜੀ ਹੈ, ਇਹਨਾਂ ਨੇ ਉਹਨਾਂ ਦਾ ਕੇਸ ਲਿਆ। ਔਰ ਕੱਲ ਇੱਕ ਟੀਵੀ ਚੈਨਲ ਤੇ ਬਲਜਿੰਦਰ ਸਿੰਘ ਲੂੰਬਾ, ਜਿਹੜੇ ਅਕਸਰ TV 84 ਤੇ ਵੀ ਆਉਂਦੇ ਨੇ, ਯੂਨਾਈਟਿਡ ਸਿੱਖਸ ਦੇ ਮੁੱਦਿਆਂ ਦੇ ਉੱਤੇ ਬਹੁਤ ਵਾਰ ਗੱਲ ਹੁੰਦੀ ਹੈ ਜਾਂ ਉੱਥੇ ਜਦੋਂ ਕੇਸ ਲੜਦੇ ਨੇ ਵਰਸਸ ਫਾਰ ਫਰੀडम ਲਈ, तो उन्होंने 2-3 बड़े इंटरेस्टिंग फैक्ट्स कहे। और हुण क्योंकि ये अज जदों असीं खबर देखते हैं कि ASI हरजीत सिंह नूं SI बना दिता है, दूजे भी 3 नूं ब्रेवरी अवार्ड दिता है, नाल दी नाल जिहड़ा है उन्हें कहा जी असीं जिहड़ा प्रमोशन अवार्ड ने उहदा रैकग्निशन लई दित्ते ने ते बिसाइड्स प्रमोटिंग ASI हरजीत सिंह उन्हां नूं असीं सब इंस्पैक्टर तो उन्हां दा जिहड़ा है असीं उन्हां नूं दूजी लिस्ट दे विच भी ਜਿਹੜੀ ਕਿ ਆਊਟ ਆਫ ਦਾ ਵੇ ਜਾ ਕੇ ਉਹਨਾਂ ਦੀ ਪ੍ਰਮੋਸ਼ਨ ਹੋਇਆ ਕਰੇਗੀ, ਵੀ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਅਸੀਂ ਉਹਨਾਂ ਨੂੰ ਵੀ ਦਿੱਤਾ ਹੈ। ਔਰ ਦੂਜੇ ਵੀ ਜਿਹੜੇ 3 ਆਫੀਸਰਸ ਨੇ 4 ਕੇ ਜੋ ਉਹਨਾਂ ਨੇ ਬਹੁਤ ਬਹਾਦਰੀ ਦਿਖਾਈ। ਔਰ ਇਹ ਹੁਣ ਜਿਹੜੀ ਗੱਲ ਉਹਨਾਂ ਦੇ ਅਟਰਨੀ ਜਿਹੜੇ ਨੇ ਉਹ ਕੱਲ ਕਹਿ ਰਹੇ ਸੀ TV ਦੇ ਉੱਤੇ ਕਿ ਫੈਕਟ ਇਹ ਹੈ ਕਿ ਗੱਡੀ ਵੀ ਪੁਲਿਸ ਦੀ ਔਰ ਇਹ ਸਾਰੇ ਦੌੜ ਗਏ। ਜਿਹੜਾ ਜ਼ਖਮੀ ਹਰਜੀਤ ਸਿੰਘ ਸੀ ਜਿਹਦਾ ਗੁੱਟ ਵੱਢਿਆ ਸੀ, ਔਰ ਇਹ ਵੀ ਅਜੇ ਸਾਹਮਣੇ ਨਹੀਂ ਆਇਆ ਕਿਉਂਕਿ ਮੈਂ ਇਹ ਦੇਖਦਾ ਜਿਵੇਂ ਆਇਆ ਜੀ ਕਿ ਸਰਜਰੀ ਹੋਈ 7 ਘੰਟੇ 8 ਘੰਟੇ, ਕਿ ਵਾਕਿਆ ਹੀ ਸੀਰੀਅਸ ਤਾਂ ਸੱਟ ਹੋਏਗੀ ਗੁੱਟ ਦੇ ਉੱਤੇ ਜਦੋਂ ਅਸੀਂ ਵੱਢਣਾ ਕਹਿੰਦੇ ਆ ਕਿ ਭਾਈ ਉਹ ਜਿਹੜਾ ਉਹਦੇ ਨਾਲੋਂ ਅੱਡ ਹੋ ਕੇ ਡਿੱਗ ਪਿਆ। ਸੋ ਇਹ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਸਿਚੁਏਸ਼ਨ ਹੋਏਗੀ। ਲੇਕਿਨ ਇਹ ਜਿਹੜਾ ਉਹਨਾਂ ਦੇ ਵਕੀਲ ਦਾ ਕਹਿਣਾ ਸੀ ਕਿ ਉਹਨੂੰ ਜਿਹੜਾ ਜ਼ਖਮੀ ਹਾਲਤ ਹਰਜੀਤ ਸਿੰਘ ਨੂੰ ਸਿਵਿਲੀਅਨ 2 ਜਿਹੜੇ ਨੇ ਉਹ ਆਟੋ ਰਿਕਸ਼ਾ ਦੇ ਵਿੱਚ ਬਿਠਾ ਕੇ ਲੈ ਕੇ ਗਏ ਕਿਉਂਕਿ ਪੁਲਿਸ ਜਿਹੜੀ ਹੈ ਮੌਕੇ ਤੋਂ ਫਰਾਰ ਹੋਏ ਔਰ ਉਹ ਉੱਥੇ ਹੀ ਛੱਡ ਕੇ ਗੱਡੀ ਆਪਣੀ, ਔਰ ਕੋਈ ਉਹਦੇ ਨੇੜੇ ਨਹੀਂ ਆਇਆ। ਹੁਣ ਇਸ ਸਭ ਦੇ ਕਿਉਂਕਿ ਜ਼ਾਹਰ ਹੈ ਜੇ ਵਕੀਲ ਨੇ ਕਿਹਾ ਇਹ ਗੱਲ ਕੱਲ ਨੂੰ ਕੋਰਟ 'ਚ ਵੀ ਸਾਹਮਣੇ ਆਏਗੀ, ਸੋ ਉਹਨਾਂ ਨੂੰ ਆਪਣਾ ਐਕਸਪੋਜ਼ ਹੋਣ ਦੇ ਫੀਅਰ ਨੂੰ ਦੇਖਦੇ ਆ ਉਹਨਾਂ ਨੇ ਨਾਲ ਦੀ ਨਾਲ ਹੀ ਕਰਤਾ ਜੀ ਅਸੀਂ ਇਹ ਚਾਰੋਂ ਬਹਾਦਰੀ, ਉਹਨਾਂ ਨੇ ਬੜੀ ਪੇਸ਼ੈਂਸ ਤੋਂ ਕੰਮ ਲਿਆ ਔਰ ਬਿਲਕੁਲ ਉਹਨਾਂ ਨੇ ਜਿਹੜਾ ਉਹ ਸਬਰ ਦਿਖਾਇਆ। ਸੋ ਕੁੱਲ ਮਿਲਾ ਕੇ ਜਿਹੜਾ ਇਹ, ਔਰ ਕੱਲ ਇੱਕ ਬੜੇ ਸਿਆਣੇ ਸੱਜਣ ਇੱਥੇ
ਸਟੇਟ ਡਿਪਾਰਟਮੈਂਟ 'ਚ ਵੀ ਰਹੇ, ਉਹਨਾਂ ਦੀ ਮੈਨੂੰ ਕਾਲ ਆਈ, ਉਹ ਕਹਿੰਦਾ ਜੀ ਮੈਂ ਹਾਲਾਂ ਕੋਈ ਪਾਰਟੀ ਨਹੀਂ ਹੈ ਔਰ ਮੈਂ ਖੁਦ ਗਵਰਨਮੈਂਟ ਲਈ ਕੰਮ ਕੀਤਾ ਹੋਇਆ, ਮੈਂ ਬਹੁਤ ਵਾਰੀ ਜਜਮੈਂਟਲ ਨਹੀਂ ਹੁੰਦਾ, ਪਰ ਉਹ ਕਹਿੰਦੇ ਵੀ ਜਦੋਂ ਮੈਂ ਇਸ ਸਾਰੇ ਨੂੰ ਦੇਖਦਾ ਇੱਕ ਨਿਰਪੱਖ ਤੋਂ ਵੀ, ਤਾਂ ਮੈਨੂੰ ਲੱਗਦਾ ਹੈ ਕਿ ਵੀ ਇਹ ਸਾਰੀ ਕਹਾਣੀ ਇਸ ਤਰੀਕੇ ਦੀ ਲੱਗਦੀ ਹੈ ਵੀ ਜਿਵੇਂ ਸ਼ੁਰੂ ਵੀ ਇਹਨਾਂ ਨੇ ਕੀਤੀ ਤੇ ਐਂਡ ਵੀ ਇਹਨਾਂ ਦੇ ਕੋਲ ਹੀ ਹੈ। ਔਰ ਇਹ ਸਾਰੇ ਚੋਂ ਉਹਨਾਂ ਨੇ ਕਿਹਾ ਕਿ ਵੀ ਇਹ ਕੋਈ ਵੱਡੀ ਖੇਡ ਹੈ ਕਿ ਵੀ ਜਦੋਂ ਕੋਈ ਖਾਸ ਮੌਕਾ ਆਉਂਦਾ ਹੈ, ਜੂਨ 84 ਦੀ ਜਦੋਂ ਐਨੀਵਰਸਰੀ ਉਹਦੇ ਨੇੜੇ ਤੇੜੇ ਤੁਸੀਂ ਦੇਖੋਗੇ ਕੁਛ ਨਾ ਕੁਛ, ਇਹ ਉਹਨਾਂ ਦਾ ਕਹਿਣਾ ਸੀ ਵੀ ਉਹ ਕਰ ਦਿੰਦੇ ਨੇ, ਨਵੰਬਰ 84 ਦੇ ਨੇੜੇ ਕਰ ਦਿੰਦੇ ਨੇ। ਹੁਣ ਵਿਸਾਖੀ ਵੀ ਸੀ, ਬਾਹਰ ਸਿੱਖਾਂ ਦੀ ਜੈ ਜੈਕਾਰ ਹੋ ਰਹੀ ਸੀ, ਕਰੋਨਾ ਦੇ ਹਵਾਲੇ ਨਾਲ ਹੋ ਰਿਹਾ ਸੀ, ਉਹਨਾਂ ਨੇ ਕਿਹਾ ਜੀ ਸਾਰੀ ਧਿਆਨ ਇਸ ਪਾਸੇ ਦੇ ਵੱਲ ਦਵਾ ਕੇ ਸਾਰਾ ਧਿਆਨ ਇੰਟਰਨੈਸ਼ਨਲੀ ਵੀ ਬਦਨਾਮ ਤੇ ਅਦਰ ਵੇ ਅਰਾਊਂਡ ਵੀ। ਸੋ ਉਹਨਾਂ ਨੇ ਕਿਹਾ ਵੀ ਇਹ ਸਾਰਾ ਹੀ ਪਾਰਟ ਜਿਹੜਾ ਹੈ ਇਹ ਜਿਵੇਂ ਹੈ ਕਿ ਸਕ੍ਰਿਪਟਡ ਹੈ, ਉਹਨਾਂ ਨੇ ਲਫ਼ਜ਼ ਇਸਤੇਮਾਲ ਕੀਤਾ ਸਕ੍ਰਿਪਟਡ। ਸਕ੍ਰਿਪਟ ਹੁੰਦਾ ਵੀ ਤੁਸੀਂ ਪਹਿਲਾਂ ਹੀ ਲਿਖਿਆ ਹੁੰਦਾ ਤੇ ਉਹਨੂੰ ਤੁਸੀਂ ਸਿਰਫ ਪੜ੍ਹਨਾ ਹੀ ਹੁੰਦਾ। ਔਰ ਮੈਂ ਕਿਹਾ ਜੀ ਮੈਂ ਆਈ ਕੁਡਨਟ ਐਗਰੀ ਮੋਰ, ਜੋ ਤੁਸੀਂ ਕਹਿ ਰਹੇ ਹੋ ਮੈਂ ਇਹਦੇ ਨਾਲ ਤੁਹਾਡੇ ਨਾਲ ਵੀ ਵੱਧ ਸਹਿਮਤ ਹੈ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਹੁਣ ਅਸੀਂ ਦੇਖ ਰਹੇ ਹਾਂ ਕਿ ਉਹ ਵੀ ਨਿਕਲ ਆਏ ਜਿਹੜੇ 4 ਦਿਨ ਤੋਂ ਚੁੱਪ ਬੈਠੇ ਸੀ ਜਾਂ ਪੁਲਿਸ ਦੀ ਹਮਾਇਤ ਕਰ ਰਹੇ ਸੀ। ਹੁਣ ਹੋ ਗਿਆ ਜੀ ਕਿ ਅਸੀਂ ਦੇਖੋ ਸਾਇਲੈਂਟ ਗੱਲਬਾਤ ਕਰਕੇ ਐਸਐਸਪੀ ਨਾਲ ਅਸੀਂ ਮਿਲੇ, ਕੋਈ ਇੱਧਰ ਕ੍ਰੈਡਿਟ ਲਏਗਾ ਕੋਈ ਉਧਰ ਲਏਗਾ, ਕਿ ਅਸੀਂ ਇੱਕ ਬੀਬੀ ਨੂੰ ਤੇ ਤਿੰਨਾਂ ਨੂੰ ਜਿਹੜੇ ਬੇਗੁਨਾਹ, ਉਹਨਾਂ ਨੇ ਬੇਗੁਨਾਹ ਨਹੀਂ ਕਿਹਾ, ਉਹਨੂੰ ਕਿਹਾ ਜੀ ਉਹਨਾਂ ਦਾ ਘੱਟ ਰੋਲ ਸੀ ਉਹਦੇ 'ਚ, ਇਸ ਲਈ ਉਹਨਾਂ ਨੂੰ ਅਸੀਂ ਛੱਡ ਦਿੱਤਾ। ਪਰ ਅਸੀਂ ਇਹ ਸਮਝਦੇ ਹਾਂ ਹਰ ਇੱਕ ਨੇ ਜੇ ਇਹਨਾਂ ਦੀ ਕਹਾਣੀ ਵੀ ਲੈਣੀ ਹੋਏ, 4 ਜਾਂ 5 ਵੀ ਨਹੀਂ ਸੀ, 4 ਬੰਦੇ ਵੈਨ 'ਚ ਸੀ, ਉਹਨਾਂ 'ਚੋਂ ਵੀ ਸਿਰਫ 2 ਉਤਰੇ ਜਿਨ੍ਹਾਂ ਨੇ ਹਮਲਾ ਕੀਤਾ, 2 ਟਰੱਕ ਉਹਦੇ 'ਚ ਬੈਠੇ ਨੇ ਗੱਡੀ 'ਚ। ਔਰ ਜੇ ਤੁਸੀਂ ਕਾਨੂੰਨ ਦੀ ਗੱਲ ਕਰਨੀ ਹੋਏ ਤਾਂ ਇਹਨਾਂ ਨੇ ਜਾ ਕੇ ਡੇਰੇ ਤੇ ਅਟੈਕ ਕੀਤਾ, ਇਹਨਾਂ ਨੇ ਗੋਲੀ ਚਲਾ ਕੇ ਉੱਥੇ ਜ਼ਖਮੀ ਕੀਤਾ। ਇਹਨਾਂ ਦੀ ਖਬਰ ਤੁਸੀਂ ਦੇਖੋ ਜੀ, ਹਰਜੀਤ ਸਿੰਘ ਉਹਦੀ ਬਾਂਹ ਵੜ ਦਿੱਤੀ, ਗੁੱਟ ਨੂੰ ਬਾਂਹ ਬਣਾਇਆ, ਔਰ 4 ਸੀਰੀਅਸਲੀ ਜ਼ਖਮੀ ਕਰ ਦਿੱਤੇ। ਪਰ ਉਹਨਾਂ 4 ਦਾ ਕਿਹੜਾ ਸੀਰੀਅਸ ਜ਼ਖਮ ਹੈ, ਗੋਲੀ ਵੱਜੀ ਹੈ ਜਾਂ ਕਿਹਦੀ ਜਿਹੜੀ ਹੈ ਉਹ ਲੱਤ ਉੱਡੀ ਹੈ, ਕੋਈ ਨਹੀਂ ਹੈ, ਕਿਉਂਕਿ ਉਹ ਕੋਈ ਸੀਰੀਅਸ ਕੀ, ਉਹ ਜਸਟ ਭਗੌੜੇ ਨੇ। ਇਹ ਜ਼ਰੂਰ ਜ਼ਖਮੀ ਹੋਇਆ ਔਰ ਉਹਨੂੰ ਤਾਂ ਜਿਵੇਂ ਹੀਰੋ ਬਣਾ ਕੇ ਪੇਸ਼ ਕੀਤਾ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਕਿ ਇਹ ਉਸੇ ਹੀ ਜਿਹੜੀ ਸਕ੍ਰਿਪਟਡ ਗੱਲ ਉਹਨਾਂ ਨੇ ਕੀਤੀ, ਸਾਡੇ ਸਿਆਣੇ ਮਿੱਤਰ ਨੇ, ਇਹ ਸਕ੍ਰਿਪਟ ਹੈ। ਔਰ ਇਹ ਸਕ੍ਰਿਪਟ ਜਿਵੇਂ ਉਹਨਾਂ ਨੇ ਤਬਲੀਗੀ ਜਮਾਤ ਨੂੰ ਪਰਮਿਟ ਦਿੱਤਾ ਕਿ ਜੀ ਕਰੋ ਤੁਸੀਂ ਇਕੱਠ, ਇਹਦੇ ਬਾਵਜੂਦ ਕਿ ਬਾਹਰੋਂ ਕੇਸ ਆਣੇ ਸ਼ੁਰੂ ਹੋਏ ਸੀ ਔਰ ਦਿੱਲੀ ਦੀ ਹੋਮ ਮਿਨਿਸਟਰੀ ਨੇ ਦਿੱਤਾ, ਫਿਰ ਉਹਨੂੰ ਮਰਕਜ਼ ਬਣਾ ਕੇ ਕਿ ਜੀ ਇਹ ਮਰਕਜ਼ ਹੈ ਕਰੋਨਾ ਵਾਇਰਸ ਦਾ, ਕਰੋਨਾ ਬੰਬ ਉਹਨਾਂ ਨੂੰ ਬਣਾ ਦਿੱਤਾ ਹੈ। ਸਾਰੀਆਂ ਸਟੇਟਾਂ ਛਾਪੇ ਮਾਰ ਕੇ ਉਹਨਾਂ ਨੂੰ ਚੱਕਿਆ, ਹਰਾਸ ਕੀਤਾ, ਔਰ ਉਹਦੀ ਆੜ ਦੇ ਵਿੱਚ ਹਰ ਮੁਸਲਮਾਨ ਹੀ ਕਰੋਨਾ ਕੈਰੀ ਕਰ ਰਿਹਾ, ਉਹਨਾਂ ਦਾ ਜਿਹੜਾ ਬਾਈਕਾਟ ਕਰਵਾਇਆ। ਪੰਜਾਬ ਦੇ ਵਿੱਚ ਗੁੱਜਰਾਂ ਨੂੰ ਵਿਕਟਮ ਬਣਾਇਆ ਕਿ ਜੀ ਇਹ ਜਿਹੜਾ ਇਹਨਾਂ ਦਾ ਬੰਦ ਕਰੋ, ਇਹਨਾਂ ਤੋਂ ਕੁਝ ਵੀ ਲੈਣਾ। ਸੋ ਮੈਨੂੰ ਲੱਗਦਾ ਵੀ ਇਹ ਸਾਰੀ ਸਕ੍ਰਿਪਟ ਜਿਹੜੀ ਹੈ ਇਸੇ 'ਚ ਹੀ ਫਿੱਟ ਕੀਤੀ ਗਈ। ਇਹ ਬੰਦੇ ਵੀ ਉਹਨਾਂ ਦੇ ਜਿਸ ਲੈਵਲ ਦੇ ਉੱਤੇ ਦਿਨਕਰ ਗੁਪਤਾ ਔਰ ਪਾਕਿਸਤਾਨ ਜਾਂ ਹੁਣ ISI ਐਂਗਲ ਤਾਂ ਕਰੋਨਾ ਨਾਲ ਜੋੜ ਨਹੀਂ ਸੀ ਸਕਦੇ, ਲੇਕਿਨ ਮੁਸਲਮਾਨਾਂ ਨਾਲ ਜ਼ਰੂਰ ਜੋੜ ਦਿੱਤਾ ਹੈ, ਤਬਲੀਗੀ ਜਮਾਤ ਨਾਲ। ਹਾਲਾਂ ਮੈਂ ਅੱਜ ਦੇਖ ਰਿਹਾ ਸੀ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਹੁਣ ਬਾਰਡਰ ਦੇ ਉੱਤੇ ਮਰ ਰਹੇ ਨੇ, ਇਨਫਿਲਟ੍ਰੇਟ ਕਰਦੇ ਆ, ਉਹਨਾਂ ਨੇ ਇੰਸਟਰਕਸ਼ਨਸ ਦਿੱਤੀਆਂ ਕਿ ਉਹਨਾਂ ਨੂੰ ਬਰੀ ਕਰਨ ਲੱਗਿਆ, ਧਿਆਨ ਰੱਖੋ ਇਹ ਨਾ ਹੋਏ ਕਿ ਕਰੋਨਾ ਇਨਫੈਕਟਡ ਹੋਣ ਔਰ ਪਾਕਿਸਤਾਨ ਇਹਨੂੰ ਕਰੋਨਾ ਵਾਰਫੇਅਰ ਦੇ ਤੌਰ ਤੇ ਉਹਨਾਂ ਨੂੰ ਇੱਧਰ ਭੇਜ ਰਿਹਾ ਹੋਏ ਤਾਂ ਕਿ ਇੰਡੀਅਨ, ਇਹ ਉਹਨਾਂ ਦਾ ਆਫੀਸ਼ੀਅਲ ਮੈਮੋ ਕਹਿ ਰਿਹਾ ਜਿਹੜਾ ਉਹਨਾਂ ਦੀ ਅੱਜ ਦੀ ਖਬਰ ਹੈ ਇਸ ਮੁੱਦੇ ਦੇ ਉੱਤੇ। ਸੋ ਇਹਦੇ ਨਾਲ ਹੀ ਉਹਨਾਂ ਨੇ ਸਿੱਖਾਂ ਨੂੰ ਵੀ ਲਪੇਟਣਾ ਸੀ, ਜਿਵੇਂ ਅਸੀਂ ਕਿਹਾ ਵੀ ਜਦੋਂ ਜੈ ਜੈਕਾਰ ਜਾਂ ਵਾਹ ਵਾਹ ਹੁੰਦੀ ਹੈ ਤੇ ਇਹਨਾਂ ਨੂੰ ਤਕਲੀਫ ਹੁੰਦੀ ਹੈ, ਉਹ ਉਹਨਾਂ ਨੇ ਕੰਮ ਵੀ ਇਹਦੇ ਨਾਲ ਕੀਤਾ। ਔਰ ਇਸ ਸਾਰੇ ਦੇ ਨਾਲ ਜਿਵੇਂ ਫਿਰ ਮੀਡੀਆ ਨੇ ਔਰ ਸੋਸ਼ਲ ਮੀਡੀਆ ਤੇ ਔਰ ਫਿਰ ਜਿਵੇਂ ਆਪਣਿਆਂ ਨੂੰ ਵੀ ਉਹਨਾਂ ਨੇ ਸਾਡਿਆਂ ਨੂੰ ਵੀ ਐਕਸਪੋਜ਼ ਕੀਤਾ, ਜਿਹੜੇ ਅੱਖਾਂ ਬੰਦ ਕਰਕੇ ਜਿਹੜੇ ਨੇ ਉਹ ਸਰਕਾਰੀ ਵਰਜਨ ਦੇ ਉੱਤੇ ਹੀ ਕੰਡੈਮਨੇਸ਼ਨ ਦੀ ਗੱਲ ਕਰ ਰਹੇ ਸੀ। ਔਰ ਇਸ ਪੱਖ ਤੋਂ ਸਾਡੇ ਬੜੇ ਹੀ ਜਿਹੜੇ ਨੇ ਹਮੇਸ਼ਾ ਚੇਤਨ ਰਹਿਣ ਵਾਲੇ ਭੈਣ ਜੀ ਅਮਨਜੋਤ ਕੌਰ, ਉਹਨਾਂ ਨੇ ਸਾਨੂੰ ਆਪਣੀ ਇੱਕ ਲਿਖਤ ਵੀ ਭੇਜੀ ਹੈ। ਲਿਖਤ ਜਿਹੜੀ ਹੈ ਕਾਫੀ ਉਹਨਾਂ ਦੀ ਥੋੜੀ ਜਿਹੀ ਲੰਬੀ ਹੈ ਪਰ ਬਹੁਤ ਯੂਜ਼ਫੁਲ ਉਹਨਾਂ ਦੇ ਨੁਕਤੇ ਹੁੰਦੇ ਨੇ। ਸੋ ਅਸੀਂ ਲਿਖਤ ਵਿਚਲਾ ਉਹ ਪਾਰਟ ਜਿਹਦਾ ਉਹਨਾਂ ਨੇ ਪੰਜਾਬ ਗਵਰਨਮੈਂਟ ਐਂਡ ਪੁਲਿਸ ਹੈਜ਼ ਬਾਇਸਡ ਅਗੇਂਸਟ ਸਿੱਖਸ ਐਂਡ ਮੁਸਲਿਮਸ, ਇਸ ਉਹਨਾਂ ਦੇ ਪੁਆਇੰਟ ਨੂੰ ਅਸੀਂ ਪਿਕ ਕਰਾਂਗੇ। ਬਾਕੀ ਉਹਨਾਂ ਦਾ ਹਿੱਸਾ ਅਸੀਂ ਪੜ੍ਹ ਲਿਆ ਔਰ ਉਸ ਨੂੰ ਅਸੀਂ ਜਿਹੜਾ ਐਪਰੀਸ਼ੀਏਟ ਕਰਦੇ ਹਾਂ ਕਿ ਉਹ ਸਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਨੇ। ਸੋ ਤੁਸੀਂ ਜਿਹੜੀ ਉਹਨਾਂ ਦੀ ਲਿਖਤ ਦਾ ਉਹ ਹਿੱਸਾ ਉਹ ਸਾਂਝਾ ਕਰੋ। ਜੀ ਡਾਕਟਰ ਸਾਹਿਬ ਜ਼ਰੂਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Punjab police and government are indeed biased against Sikhs, and so is pliant media. जी. They have leaked personal details of possible COVID-19 patients from day one on ID of KBS Sidhu, who is still using words like Sikh, TJ, yani ke Tablighi Jamaat, for patients, while no mention of religion when patient is a Hindu. ਹਾਂ, ਉਹਨਾਂ ਨੇ ਲਿੰਕ ਵੀ ਭੇਜੇ ਨੇ ਇਹਦੇ। ਦੇਖੋ, ਇਹ ਇੱਕ ਪੈਟਰਨ ਹੈ। ਜਦੋਂ ਈਵਨ ਸੈਂਟਰਲ ਮਿਨਿਸਟਰੀ ਨੇ, ਹੈਲਥ ਮਿਨਿਸਟਰ ਨੇ ਇਹ ਕਿਹਾ ਜੀ ਇੰਨੇ ਨਵੇਂ ਕੇਸ ਆਏ ਨੇ ਜਿਨ੍ਹਾਂ 'ਚ 30% ਜਿਹੜੇ ਨੇ ਉਹ ਤਬਲੀਗੀ ਇਕੱਠ ਵਾਲੇ ਲੋਕ ਨੇ। ਸੋ ਜ਼ਾਹਰ ਹੈ ਕਿ ਉਸ ਨੂੰ ਉਹਨਾਂ ਨੇ ਮੁਸਲਮਾਨਾਂ ਦੇ ਨਾਲ ਜੋੜਨ ਦੀ ਜਿਹੜੀ ਆ ਕੋਸ਼ਿਸ਼ ਕੀਤੀ। ਔਰ ਇਸੇ ਤਰ੍ਹਾਂ ਭੈਣ ਜੀ ਨੇ ਇਹ KBS ਸਿੱਧੂ ਦੀ ਜਿਹੜੀ ID ਦਾ ਜ਼ਿਕਰ ਕੀਤਾ ਕਿ ਉਹ ਜਾਂ ਸਿੱਖ ਲਫ਼ਜ਼ ਕਹਿ ਰਿਹਾ ਤੇ ਜਾਂ ਤਬਲੀਗੀ ਜਮਾਤ ਕਹਿ ਰਿਹਾ। ਸੋ ਜ਼ਾਹਰ ਹੈ ਕਿ ਇਹ ਉਹ ਨਫ਼ਰਤ ਜਿਹੜੀ ਉਹਨਾਂ ਦਾ ਜਾਂ ਬਾਇਜ਼ ਹੈ ਸਿੱਖਾਂ ਔਰ ਮੁਸਲਮਾਨਾਂ ਦੇ ਖਿਲਾਫ, ਉਸ ਨੂੰ ਇਹ ਗੱਲ ਦਰਸਾਉਂਦੀ ਹੈ ਜੀ। ਅੱਗੇ ਲਿਖਦੇ ਹੈ, his whole account is terrible and he even blamed patients, claiming stigma does not matter. These guys violated law and endangered lives of others. He is a repeat offender. Punjab police handle is also biased. It is honoring Hindu and Jain people as Corona heroes, but not a mention of any Sikh organizations doing stellar work to serve and save people at any cost. ਦੇਖੋ, ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਜਿਹੜੇ ਨੇ ਜਿਸ ਅੰਦਾਜ਼ ਦੇ ਵਿੱਚ ਪੁਲਿਸ ਤਾਂ ਬਿਹੇਵ ਕਰਦੀ ਹੈ ਜਦੋਂ ਉਹ ਨਾਕਿਆਂ ਦੇ ਉੱਤੇ ਜਾਂ ਦੂਜੇ ਹੈ, ਲੇਕਿਨ ਉਹਨਾਂ ਨੂੰ ਹਿਊਮਿਲੇਟ ਕਰਦੀ ਹੈ। ਫਿਰ ਕਿਵੇਂ ਉਹਨਾਂ ਦੇ ਨਾਂ ਡਿਸਪਲੇ ਕਰਨ ਦੀ ਲਾਈਨ, ਔਰ ਉਹਨੂੰ ਵੀ ਇਹ ਜਿਹੜੇ ਇਹਨਾਂ ਦੇ ਟਵਿੱਟਰ ਹੈਂਡਲਰ ਤੇ ਬਿਠਾਏ ਹੋਏ ਇਹਨਾਂ ਦੇ ਪੇਡ ਕੁੱਤੇ ਨੇ, ਉਹ ਇਹ ਕਹਿੰਦੇ ਨੇ ਜੀ ਕੀ ਹੋ ਗਿਆ, ਕਿਹੜਾ ਸਟਿਗਮਾ। ਉਹ ਤਾਂ ਜੇ ਉਹਨਾਂ ਨੇ ਕੀਤਾ ਉਹ ਕਿਉਂ ਲੈ ਕੇ ਆਏ ਕਰੋਨਾ, ਜੇ ਹੈ ਉਹਨਾਂ ਨੂੰ ਤਾਂ ਇਹ ਕਿਹੜਾ ਸਟਿਗਮਾ ਹੋਇਆ। ਔਰ ਦੂਸਰਾ ਪਾਰਟ ਅਸੀਂ ਦੇਖ ਰਹੇ ਹਾਂ ਕਿ ਵੀ ਇੱਕ ਪਾਸੇ ਤਾਂ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਕੰਮ ਦੀ ਤਾਰੀਫ ਹੈ। ਔਰ ਅੱਜ ਹੀ ਕਰੰਟ ਮੈਂ NDTV ਦੀ ਰਿਪੋਰਟ ਇਸ ਦੇ ਉੱਤੇ ਸੀ, ਜਿਸ 'ਚ ਉਹਨਾਂ ਨੇ ਇੱਕ ਐਕਸਕਲੂਸਿਵ ਕਿ ਪਾਓ ਦਿੱਲੀ ਦੇ ਉੱਤੇ ਫੋਕਸ ਸੀ ਕਿ ਦਿੱਲੀ 'ਚ ਇਸ ਵੇਲੇ ਕਿੰਨੇ ਲੱਖ ਲੋਕਾਂ ਨੂੰ ਜਿਹੜਾ ਲੋੜ ਹੈ ਫੂਡ ਦੀ। ਔਰ ਉਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਬਾਕੀ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਦਿੱਲੀ ਦੇ ਵਿੱਚ ਜਿਹੜੀ ਥਾਂ ਥਾਂ ਤੇ ਲੰਗਰ ਪ੍ਰਪੇਅਰ ਹੋ ਰਿਹਾ ਗੁਰਦੁਆਰਿਆਂ 'ਚ ਵੀ, ਔਰ ਵੈਸਟ ਦਿੱਲੀ ਜਿੱਥੇ ਗੁਰਦੁਆਰਾ ਨਹੀਂ ਹੈ, ਇੰਜੀਨੀਅਰਿੰਗ ਕਾਲਜ ਜਿਹੜਾ ਹੈ ਉਸ ਦੇ ਵਿੱਚ 1,60,000 ਬੰਦੇ ਨੂੰ ਰੋਜ਼ਾਨਾ ਸਿੱਖ ਇੱਕ ਜਿਹੜਾ ਇਸ ਮਾਸ ਲੰਗਰ 'ਚੋਂ ਜਿਹੜਾ ਪ੍ਰਪੇਅਰ ਹੋ ਰਿਹਾ ਰੋਜ਼ਾਨਾ ਫੂਡ ਸਰਵ ਕੀਤਾ ਜਾਂਦਾ ਹੈ। ਔਰ ਉਹਨਾਂ ਨੇ ਆਪਣੇ ਆਪ ਨੂੰ ਦਿੱਲੀ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਕੀਤਾ ਹੋਇਆ। ਮਤਲਬ ਉਹ ਕਹਿੰਦੇ ਨੇ ਜੀ ਇੰਨੇ ਹਜ਼ਾਰ ਦਾ, ਪਰ 1,60,000 ਬੰਦਾ NDTV ਦੀ ਅੱਜ ਦੀ ਰਿਪੋਰਟ ਹੈ। ਔਰ ਉਹਨਾਂ ਨੇ ਕਿਹਾ ਜੀ ਕਿ ਵੀ, ਔਰ ਜਿਵੇਂ ਦਿਖਾਇਆ ਗਿਆ ਉਹ ਵੀ ਸਿਰਫ ਕੋਈ ਇਹ ਨਹੀਂ ਹੈ ਵੀ ਫੁਲਕਿਆਂ ਦੇ ਉੱਤੇ ਦਾਲ ਪਾਈ ਹੋਈ ਹੈ, ਦਾਲ ਵੀ ਹੈ, ਸਬਜ਼ੀ ਵੀ ਹੈ, ਸਵੀਟ ਡਿਸ਼ ਵੀ ਹੈ, ਬੜੀਆਂ ਬੜੀਆਂ ਮਸ਼ੀਨਾਂ ਤੇ ਹਜ਼ਾਰਾਂ ਫੁਲਕੇ ਜਿਹੜੇ ਨੇ ਉਹ 1 ਮਿੰਟ 'ਚ 1 ਘੰਟੇ 'ਚ ਨਿਕਲਣ ਵਾਲਾ ਹੈ। ਫਿਰ ਕਿੰਨੀ ਵੱਡੀ ਗਿਣਤੀ 'ਚ ਹੱਥੀਂ ਸੇਵਾ ਕਰਕੇ ਪ੍ਰਸ਼ਾਦੇ ਬਣਾਏ ਜਾ ਰਹੇ ਨੇ। ਦੂਸਰਾ ਹੋ ਰਿਹਾ, ਸੋ ਜੇ ਦਿੱਲੀ ਦੇ ਵਿੱਚ ਇਕੱਲੇ ਇੱਕ ਲੰਗਰ ਜਿਹੜਾ ਕਮੇਟੀ ਦੇ ਥੱਲੇ ਹੈ 1,60,000 ਬੰਦਾ ਫੀਡ ਹੋ ਰਿਹਾ, ਤੇ ਤੁਸੀਂ ਭਾਰਤ ਭਰ 'ਚ ਦੇਖੋ ਕੀ ਹੈ। ਲੇਕਿਨ ਪੰਜਾਬ ਪੁਲਿਸ ਦੇ ਜਿਹੜਾ ਇਹਨਾਂ ਨੇ ਜੇ ਗਲੋਰੀਫਾਈ ਕੀਤਾ ਹੈ ਤੇ ਉਹ ਹਿੰਦੂ ਜਾਂ ਜੈਨ ਉਹ ਕਿਤੇ ਐਗਜ਼ਿਸਟ ਵੀ ਨਹੀਂ, ਕਿਤੇ ਨਜ਼ਰ ਵੀ ਨਹੀਂ ਆਉਂਦੇ। ਉਹਨਾਂ ਨੇ ਤਾਂ ਸਿੱਖਾਂ ਨੂੰ ਕਿਉਂ ਗਲੋਰੀਫਾਈ ਕਰਨਾ ਹੈ? ਉਹ ਤਾਂ ਸਿੱਖਾਂ ਨੂੰ ਬਦਨਾਮ ਇਸ ਲਈ ਕਰ ਰਹੇ ਨੇ ਕਿ ਸਿੱਖ ਆਪਣੇ ਕੰਮਾਂ ਕਰਕੇ ਉਹਨਾਂ ਨੂੰ ਗਲੋਰੀ ਮਿਲ ਰਹੀ ਹੈ, ਉਹਨਾਂ ਨੂੰ ਸ਼ੋਭਾ ਮਿਲ ਰਹੀ ਹੈ। ਜੀ ਅੱਗੇ ਲਿਖਦੇ ਆ, I mean even SGPC announced aid for that injured cop, but no, they deliberately show only Hindus as cooperative, law-abiding, and Sikhs as both patients, super spreaders, and corona lockdown violators. IP Singh of Times of India has also done many articles on stigma created by Punjab police. IP ਸਿੰਘ ਬੜੇ ਸੁਲਝੇ ਹੋਏ ਨੇ ਜਿਹੜੇ ਜਰਨਲਿਸਟ ਟਾਈਮਸ ਆਫ ਇੰਡੀਆ 'ਚ। ਔਰ ਇਹਦੇ 'ਚ ਭੈਣ ਜੀ ਨੇ ਕਿਹਾ ਕਿ SGPC ਨੇ ਮਦਦ ਅਨਾਉਂਸ ਕੀਤੀ, ਹੋਰ ਵੀ ਕਾਰ ਸੇਵਾ ਵਾਲੇ 1-2 ਟੁੱਚੇ ਬਾਬੇ ਨੇ ਉਹਨਾਂ ਨੇ, ਪਰ ਉਹਨਾਂ ਨੇ ਕਿਹਾ ਕਿ ਵੀ ਸਿੱਖਾਂ ਦਾ ਕਿਤੇ ਮੈਂਸ਼ਨ ਤਾਂ ਕੀ ਕਰਨਾ ਉਹਨਾਂ ਨੇ।
ਉਹਨਾਂ ਨੇ ਸਿੱਖਾਂ ਨੂੰ ਜਿਹੜਾ ਉਹ ਜਾਂ ਕਿਹਾ ਵੀ ਇਹ ਪੇਸ਼ੈਂਟ ਨੇ ਜਾਂ ਸੁਪਰ ਸਪਰੈਡਰ ਨੇ ਔਰ ਇਹ ਜਿਹੜੇ ਨੇ ਕਰੋਨਾ ਲਾਕਡਾਊਨ ਦੇ ਵਾਇਓਲੇਟਰ ਨੇ। ਇਹੀ ਇਮੇਜ ਜਿਹੜਾ ਸਾਰੇ ਮੀਡੀਆ ਰਾਹੀਂ ਉਹਨਾਂ ਨੇ ਲਗਾਤਾਰਤਾ ਦੇ ਨਾਲ ਕ੍ਰੀਏਟ ਕੀਤਾ। ਜੀ ਡਾਕਟਰ ਸਾਹਿਬ, ਅੱਗੇ ਉਹ ਲਿਖਦਾ, ਗੁਰਦੁਆਰਾਸ all over India are tying up with local municipal organizations to provide food, masks, sanitizers to police stranded people, homeless people, migrants. Some BJP ministers like Anurag Thakur themselves tweeted about it, but no media is highlighting it even abroad. I mean, CNN, BBC, Al Jazeera only picked up that knife attack on cop story, and earlier falsely claimed that some guru is super spreader in India. Poor Baldev Singh was not a guru. ਦੇਖੋ ਉਹਨਾਂ ਨੇ ਕਿਹਾ ਵੀ ਸਾਰੇ ਹੀ ਭਾਰਤ ਭਰ ਦੇ ਵਿੱਚ ਜਿਹੜੇ ਗੁਰਦੁਆਰੇ ਨੇ, ਈਵਨ ਮੈਂ ਆਸਾਮ ਦੇ ਹਵਾਲੇ ਨਾਲ ਦੇਖ ਰਿਹਾ ਸੀ, ਮਨੀਪੁਰ ਦੇ ਹਵਾਲੇ ਨਾਲ ਦੇਖ ਰਿਹਾ ਸੀ, ਹਰ ਪਾਸੇ ਜਿੱਥੇ ਵੀ ਹੈ, ਕੇਰਲਾ ਤੱਕ, ਆਸਾਮ ਤੋਂ ਲੈ ਕੇ ਇਧਰ ਸਾਰੇ ਪਾਸੇ ਜਿਹੜੇ ਨੇ ਗੁਰਦੁਆਰੇ ਇਸ ਵੇਲੇ ਸੈਂਟਰਲ ਲੋਕੇਸ਼ਨ ਨੇ, ਕਿਉਂਕਿ ਉਹਨਾਂ ਦੇ ਕੋਲ ਹੀ ਆਪਣਾ ਇਨਫਰਾਸਟ੍ਰਕਚਰ, ਵੱਡੇ ਕਿਚਨ, ਲੰਗਰ ਸਾਡੇ ਰੋਜ਼ਾਨਾ ਹਿੱਸਾ ਹੈ ਸਾਡੇ ਦੀਵਾਨ ਦਾ। ਔਰ ਇਸ ਸਾਰੇ ਚ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦਾ ਕੋਈ ਜ਼ਿਕਰ ਨਹੀਂ ਹੈ, ਔਰ ਕੱਲਾ ਲੰਗਰ ਹੀ ਨਹੀਂ ਹੈ, ਉਹ ਮਾਸਕਸ ਹੋਣ, ਸੈਨੀਟਾਈਜ਼ਰਸ ਹੋਣ, ਔਰ ਜਿਹੜੇ ਲੋਕ ਥਾਂ ਥਾਈਂ ਫਸੇ ਹੋਏ ਨੇ ਉਹਨਾਂ ਤੱਕ, ਹੋਮਲੈਸ ਲੋਕਾਂ ਤੱਕ ਉਹ ਸਾਰੀਆਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਪਹੁੰਚਾ ਰਹੇ ਨੇ। ਔਰ ਈਵਨ ਬੀਜੇਪੀ ਦੇ ਅਨੁਰਾਗ ਠਾਕਰ ਨੇ ਵੀ ਇਸ ਦੀ ਤਾਰੀਫ ਕੀਤੀ ਔਰ ਟਵੀਟ ਕੀਤਾ। ਪਰ ਈਵਨ ਇਹਦਾ ਨੋਟਿਸ ਜਿਹੜਾ ਹੈ ਉਹ ਇੰਟਰਨੈਸ਼ਨਲ ਮੀਡੀਆ ਨੇ ਵੀ, CNN, BBC ਜਾਂ ਅਲ ਜਜ਼ੀਰਾ ਤੱਕ ਨੇ, ਉਹਨਾਂ ਨੇ ਨਾਈਫ ਅਟੈਕ ਦੀ ਖਬਰ ਨੂੰ ਤਾਂ ਲੀਡ ਸਟੋਰੀ ਬਣਾ ਕੇ ਚਲਾਇਆ, ਪਰ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਈਵਨ ਬਲਦੇਵ ਸਿੰਘ ਇਟਲੀ ਤੋਂ ਆਇਆ, ਉਹਨੂੰ ਇਹਨਾਂ ਨੇ ਕਿਹਾ ਕਿ ਕਿਵੇਂ ਸੁਪਰ ਸਪਰੈਡਰ ਬਣਾਇਆ। ਔਰ BBC 'ਚ ਬੈਠੇ ਇਹ ਅਰਵਿੰਦ ਛਾਬੜਾ ਨਾਂ ਦਾ ਜਿਹੜਾ ਇੱਕ ਪੰਜਾਬੀ ਹਿੰਦੂ ਸੱਜਣ ਹੈ, ਉਹਦੀ ਸ਼ਰਾਰਤ ਸੀ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ। ਪਰ ਮੈਂ ਸਮਝਦਾ ਵੀ ਜੇ ਇਹ ਸਿੱਖਾਂ ਦੀ ਸੇਵਾ ਜਿਹੜੀ ਹੈ ਉਹ ਪ੍ਰਿੰਸ ਚਾਰਲਸ ਦੇ ਮੈਸੇਜ ਵਿਸਾਖੀ ਚ ਆਉਂਦੀ ਹੈ, ਜਸਟਿਨ ਟਰੂਡੋ ਦੇ ਆਉਂਦੀ ਹੈ, ਨਿਊ ਜਰਸੀ ਗਵਰਨਰ ਔਰ ਸਾਰੇ ਪਾਸੇ, ਸੋ ਆਲਰੇਡੀ ਇਹ ਨੋਨ ਹੈ। ਪਰ ਸ਼ਾਇਦ ਇੰਟਰਨੈਸ਼ਨਲ ਮੀਡੀਆ ਨੂੰ ਵੀ ਅਲਟੀਮੇਟਲੀ ਜਿਹੜੀ ਫੀਡ ਹੈ ਉੱਥੋਂ ANI ਹੋਏ ਜਾਂ ਦੂਜੇ ਹੋਣ ਜਾਂ ਉਹਨਾਂ ਦੇ ਪ੍ਰਭਾਵ ਥੱਲੇ ਨੇ, ਜੇ ਉਹਨਾਂ ਨੂੰ ਕੋਈ ਵੀ ਜੂਸੀ ਸਟੋਰੀ ਹੈ ਉਹ ਇਦਾਂ ਦੀ ਫਿੱਟ ਬਹਿੰਦੀ ਹੈ ਜਿਹੜੀ ਇੰਡੀਅਨਸ ਉਹਨਾਂ ਨੂੰ ਪ੍ਰੋਵਾਈਡ ਕਰਦੇ ਨੇ, ਜਿੱਥੇ ਕਿ ਉਹ ਟਕਰਾਅ ਦੀ ਲਾਈਨ ਦਿਖਾ ਰਹੇ ਹੋਣ ਜਾਂ ਲਾਲੈਸਨੈਸ ਦੀ ਦਿਖਾ ਰਹੇ ਹੋਣ। ਸੋ ਇੰਟਰਨੈਸ਼ਨਲ ਮੀਡੀਆ 'ਚ ਵੀ ਇਹਨਾਂ ਦੇ ਜਿਹੜੇ ਨੇ ਬਹੁਤ ਸਾਰੇ ਪ੍ਰਭਾਵ ਵਾਲੇ ਲੋਕ ਬੈਠੇ ਹੋਏ ਨੇ। ਜੀ ਡਾਕਟਰ ਸਾਹਿਬ, ਹੁਣ ਜਿਹੜੀ ਬੀਤੀ ਕੱਲ ਕੁਝ ਮੈਸੇजेस ਆਏ ਸੀਗੇ ਜਾਂ ਕਮੈਂਟਸ ਆਏ ਸੀ ਸੋਸ਼ਲ ਮੀਡੀਆ ਤੇ, ਉਹ ਸਾਂਝੇ ਕਰਾਂਗੇ। ਤੈਮੂਰ ਮਲਿਕ ਨੇ ਇੱਕ ਤੁਹਾਨੂੰ ਸਵਾਲ ਪੁੱਛਿਆ ਸੀ, ਕਹਿੰਦੇ ਆ, ਡਾਕਟਰ ਸਾਹਿਬ, ਮਾਈ ਕੁਐਸਚਨ ਟੂ ਯੂ ਇਜ਼ ਹਾਊ ਸਟਰੋਂਗ ਇਜ਼ ਇੰਡੀਅਨ ਲੌਬੀ ਇਨ USA? And I think that Sikhs are the biggest Indian community in USA. How can they help Pakistan or against Brahmin regime? ਦੇਖੋ, ਸਿੱਖਾਂ ਦੀ ਲੌਬੀ ਜਿਵੇਂ ਕਾਂਗਰਸ ਦੇ ਹਵਾਲੇ ਨਾਲ ਸਾਡੀ US ਕਾਂਗਰੈਸ਼ਨਲ ਸਿੱਖ ਕਾਕਸ ਹੈ, 50 ਤੋਂ ਜ਼ਿਆਦਾ ਕਾਂਗਰਸਮੈਨ ਬਾਈਪਾਰਟੀਸਨ ਉਸ ਦੇ ਮੈਂਬਰ ਨੇ। ਸੋ ਇਸ ਵੇਲੇ ਜਿਹੜਾ ਪਿਛਲੇ ਪੀਰੀਅਡ 'ਚ ਕਸ਼ਮੀਰ ਦੇ ਮੁੱਦੇ ਤੇ ਸਿੱਖ ਕਮਿਊਨਿਟੀ ਖੁੱਲ ਕੇ ਖਲੋਤੀ ਵੀ ਹੈ ਔਰ ਅਦਰ ਵੇ ਅਰਾਊਂਡ ਵੀ ਹੈ। ਸੋ ਮੈਂ ਸਮਝਦਾ ਵੀ ਇੱਕ ਸਟੇਜ ਤੇ ਹੁਣ ਤਾਂ ਕਸ਼ਮੀਰੀਆਂ ਦੀ ਜਾਂ ਇੱਕ ਸਟੇਜ ਤੇ ਡਾਕਟਰ ਫਾਈ ਲੌਬੀ ਕਰਦੇ ਸੀ, ਔਰ ਜਿੰਨੇ ਕੁ ਕਾਂਗਰਸਮੈਨ ਖਾਲਿਸਤਾਨ ਦੀ ਹਮਾਇਤ 'ਚ ਹੁੰਦੇ ਸੀ, ਉਨੇ ਕੀ ਜਿਹੜੇ ਨੇ ਉਹ ਕਸ਼ਮੀਰੀ ਕਾਜ਼ ਲਈ ਜਾਂ ਪਾਕਿਸਤਾਨ ਦੇ ਵੀ ਕਾਕਸ ਦਾ ਹਿੱਸਾ ਸੀ। ਇੱਥੇ ਜਿਹੜੀ ਪਾਕਿਸਤਾਨ ਕਾਕਸ ਹੈ ਉਹ ਹੁਣ ਵੀਕ ਹੈ, ਕਿਉਂਕਿ 9/11 ਤੋਂ ਬਾਅਦ ਹਾਲਾਤ ਬਦਲਦੇ ਚਲੇ ਗਏ ਔਰ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੁੰਦੇ ਆ ਤੇ ਕੋਈ ਕਾਂਗਰੈਸ਼ਨਲ ਐਕਟੀਵਿਟੀ ਉਸ ਲੈਵਲ ਦੀ ਨਹੀਂ ਹੈ। ਲੇਕਿਨ ਗੁੱਡਵਿਲ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਕਰਤਾਰਪੁਰ ਕੋਰੀਡੋਰ ਸਾਹਿਬ ਤੋਂ ਬਾਅਦ ਕਾਫੀ ਜ਼ਿਆਦਾ ਹੈ ਪਾਕਿਸਤਾਨ ਦੇ ਲਈ। ਔਰ ਵਿਦਨ ਦਾ ਸਿਸਟਮ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਜਾਂ ਜਿਹੜੇ ਵੀ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਕਿ ਅਸੀਂ ਭਾਰਤ ਨੇ ਜਿਵੇਂ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ ਪਾਕਿਸਤਾਨ ਨੂੰ, ਹਰ ਮੁੱਦੇ ਦੇ ਉੱਤੇ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਉਹਦੀ ਅਸੀਂ ਹੀ ਆਵਾਜ਼ ਬਣੀ ਹੈ। ਇਹ ਸਾਡੀ ਕੋਸ਼ਿਸ਼ ਵੀ ਹੈ। ਪਰ ਸਾਡੇ ਲਈ ਇਹ ਮੌਕਾ ਕਸ਼ਮੀਰੀਆਂ ਦੇ ਮੁੱਦੇ ਦੇ ਉੱਤੇ ਨਾਲ ਜਿਹੜਾ ਸਹਿਯੋਗ ਕਰਨ ਦੇ ਨਾਲ ਜ਼ਿਆਦਾ ਸਟਰੋਂਗ ਪਲੇਟਫਾਰਮ ਦੇ ਉੱਤੇ ਸਾਨੂੰ ਮਿਲਦਾ ਔਰ ਅਸੀਂ ਉਹ ਕਰਦੇ ਵੀ ਹਾਂ ਲਗਾਤਾਰ ਨਾਲ। ਜੀ ਡਾਕਟਰ ਸਾਹਿਬ, ਅੱਗੇ ਰਤਨਦੀਪ ਸਿੰਘ ਤੁਹਾਡੀ ਸਰਾਹਨਾ ਕਰਦੇ ਆ, ਧੰਨਵਾਦ ਕਰਦੇ ਆ ਕਿ ਤੁਹਾਨੂੰ ਤੁਹਾਡੇ ਜਿਹਾ ਜਿਹੜਾ ਆਗੂ ਹੈ ਉਹ
ਸਾਨੂੰ ਮਿਲਿਆ। ਤੇ ਸੁਹੇਲ ਭੱਟ ਦਾ ਮੈਸੇਜ ਸੀ, ਉਹ ਕਹਿੰਦੇ ਆ ਡਾਕਟਰ ਸਾਹਿਬ ਕਸ਼ਮੀਰੀ ਨੂੰ ਭਾਰਤ ਦਾ ਗੁਲਾਮ ਸ਼ੇਖ ਅਬਦੁੱਲਾ ਇੱਕ ਕਸ਼ਮੀਰੀ ਨੇ ਬਣਾਇਆ ਤੇ ਸਿੱਖਾਂ ਨੂੰ ਇੱਕ ਸਿੱਖ ਤਾਰਾ ਸਿੰਘ ਨੇ। ਹੁਣ ਕੈਪਟਨ ਜਿਸ ਨੇ ਸਿੱਖਾਂ ਨੂੰ ਹਿੰਦੂਇਜ਼ਮ ਦੇ ਨਾਲ ਨੱਥੀ ਕਰ ਰਿਹਾ ਹੈ। ਦੇਖੋ ਸੁਹੇਲ ਭੱਟ ਸਾਡੇ ਬੜੇ ਸੁਹਿਰਦ ਦਰਸ਼ਕ ਨੇ, ਰੋਜ਼ਾਨਾ ਲਿਖਦੇ ਨੇ, ਸ਼ੋਅ ਦੇਖਦੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਲਾਮੀ ਦੇ ਸੰਗਲ ਕਸ਼ਮੀਰੀਆਂ ਨੂੰ ਸ਼ੇਖ ਅਬਦੁੱਲਾ ਨੇ ਪਾਏ ਤੇ ਸਾਨੂੰ ਮਾਸਟਰ ਤਾਰਾ ਸਿੰਘ ਨੇ ਪਾਏ, ਕਿਉਂਕਿ ਇਹ ਜਿਹੜੇ ਨੇ ਹਿੰਦੂਆਂ ਦੇ ਉਸ ਕਾਂਗਰਸ ਗਾਂਧੀ ਨਹਿਰੂ ਦੀ ਸੈਕੂਲਰਿਜ਼ਮ ਦੀ ਜਿਹੜੀ ਹੈ ਛਾਂ ਦੇ ਥੱਲੇ ਆਏ। ਉਹਨਾਂ ਦੇ ਜਿਹੜਾ ਉਹਨਾਂ ਨੂੰ ਆਪਣਾ ਮਾਸਟਰ ਤਾਰਾ ਸਿੰਘ ਦੇ ਲੈਵਲ ਤੇ ਤਾਂ ਉਹਨੂੰ ਸਮਝ ਹੀ ਨਹੀਂ ਸੀ ਕਿ ਚੱਲ ਕੀ ਰਿਹਾ ਤੇ ਸਿੱਖਾਂ ਨੇ ਇਸ ਚੋਂ ਮਫਾਦ ਕੀ ਲੈਣਾ। ਪਰ ਸ਼ੇਖ ਅਬਦੁੱਲਾ ਆਪਣੀ ਈਗੋ ਦਾ ਇੰਨਾ ਸ਼ਿਕਾਰ ਸੀ ਕਿ ਉਹ ਆਪਣੇ ਆਪ ਨੂੰ ਬੜਾ ਕਦਾਵਰ ਲੀਡਰ ਸਮਝਦਾ ਸੀ ਕਿ ਵੀ ਮੈਂ ਕਿਤੇ ਨੰਬਰ 2 ਦਾ ਨਹੀਂ ਹੋਣਾ, ਨੰਬਰ 1 ਹੀ ਹੋਣਾ। ਸੋ ਉਸ ਆਪਣੇ ਜਿਹੜਾ ਈਗੋ ਦੇ ਵਿੱਚ ਔਰ ਕਾਂਗਰਸ ਪੈਲ ਦੇ ਥੱਲੇ ਇਹਨਾਂ ਦੋਨਾਂ ਨੇ ਜਿਹੜਾ ਇਹਨਾਂ ਦੋਨਾਂ ਕੌਮਾਂ ਦਾ ਬੇੜਾ ਗਰਕ ਕੀਤਾ ਜੀ। ਅਗਲਾ ਇੱਕ ਮੈਸੇਜ ਜਿਹੜਾ ਤੁਸੀਂ ਕੱਲ ਜਦੋਂ ਪਾਕਿਸਤਾਨ ਦਾ ਜ਼ਿਕਰ ਕਰਦੇ ਆ ਉਹਨਾਂ ਦੀ ਇੰਟਰਨਲ ਪੋਲਿਟਿਕਸ ਦੇ ਉੱਤੇ ਥੋੜਾ ਜਿਹਾ ਕਮੈਂਟ ਕੀਤਾ ਸੀ ਤੇ ਉਸ ਦੇ ਉੱਤੇ ਇੱਕ ਆਇਆ ਹੈਗਾ ਮੈਸੇਜ ਵੀਵਾ ਮਿਆਮੀ ਜੀ ਦਾ। ਉਹ ਲਿਖਦੇ ਆ ਡਾਕਟਰ ਸਾਹਿਬ the reason Sindh and PTI government is not on the same page is because People's Party is corrupt to its core and beyond. They are not even giving poor people the full amount of money that federal government is offering. Nepotism is at its best in Sindh. They locked up Karachi without realizing how poor will be fed. Imran Khan was right all along. With lockdown, we will kill people with hunger, if not with COVID-19. Bilawal Zardari is a corrupt and hungry. He was hungry, as was his mother and his dad is. Please don't mix apples with oranges. Imran Khan is the answer for poor people of Pakistan. Rest is nothing but a bunch of thieves and also history. Take care and stay safe. ਦੇਖੋ ਮੈਂ ਇਹਦੇ ਤੇ ਇਹੀ ਕਹਿਣਾ ਚਾਹੁੰਦਾ ਵੀ ਮੈਂ ਇੱਕ ਰੁਝਾਨ ਆਪਣੇ ਪਾਕਿਸਤਾਨੀ ਭਰਾਵਾਂ ਦੇ ਵਿੱਚ ਕਈ ਵਾਰ ਨੋਟਿਸ ਕੀਤਾ ਕਿ ਜਦੋਂ ਅਸੀਂ ਇੱਕ ਬੈਲੈਂਸਡ ਅਪਰੋਚ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਮੈਂ ਅੰਦਰੂਨੀ ਪੋਲਿਟਿਕਸ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਉਸ ਦੌਰ 'ਚ ਜਿੱਥੇ ਕਿ ਆਲਰੇਡੀ ਉਹਨਾਂ ਦੀਆਂ ਪਾਰਟੀਆਂ ਇੱਕ ਦੂਸਰੇ ਦੇ ਉੱਤੇ ਈਵਨ ਜਦੋਂ ਇਹ ਕ੍ਰਾਈਸਿਸ ਹੈ ਉਸ 'ਚੋਂ ਸਿਆਸੀ ਫਾਇਦਾ ਕੱਢਣੀਆਂ ਚਾਹੁੰਦੇ ਨੇ ਤੇ ਕੁਛ ਵੀਰਾਂ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਅਸੀਂ ਜਿਹੜਾ ਮੈਨੂੰ ਬਿਲਕੁਲ ਅਸੀਂ ਇਮਰਾਨ ਖਾਨ ਔਰ ਉਹਨਾਂ ਦੇ ਬਹੁਤ ਵੱਡੇ ਐਡਮਾਇਰਰ ਹੀ ਨਹੀਂ, ਮੈਂ ਸਮਝਦਾ ਵੀ ਉਹਨਾਂ ਦੀ ਓਨੈਸਟੀ ਉਹ ਅਬਵ ਬੋਰਡ ਹੈ ਐਜ਼ ਕੰਪੇਅਰ ਟੂ ਅਦਰਸ। ਪਰ ਜਦੋਂ ਅਸੀਂ ਸਿਚੁਏਸ਼ਨ ਬਿਆਨ ਕਰ ਰਹੇ ਹਾਂ, ਇੱਕ ਆਊਟਸਾਈਡਰ ਬੈਠਾ ਦੇਖ ਰਿਹਾ ਤਾਂ ਉਹਨੂੰ ਇਹੀ ਨਜ਼ਰ ਆ ਰਿਹਾ ਕਿ ਭਾਈ ਸੂਬਿਆਂ ਦੀ ਲਾਈਨ ਹੋਰ ਹੈ, ਭਾਵੇਂ ਉਹ ਪੀਪਲਸ ਪਾਰਟੀ ਉੱਥੇ ਹੈ ਜਾਂ ਕੱਲ ਨੂੰ ਕੋਈ ਹੋਰ ਪਾਰਟੀ ਕਿਸੇ ਹੋਰ ਥਾਂ ਤੇ ਹੋਏ, ਔਰ ਫੈਡਰਲ ਡਿਫਰੈਂਟ ਲਾਈਨ ਤੇ ਹੈ। ਸੋ ਮੈਂ ਤਾਂ ਇੱਕ ਆਪਣਾ ਆਬਜ਼ਰਵਰ ਇਫੈਕਟ ਦਿੱਤਾ ਸੀ, ਨਾ ਕਿ ਜਿਹੜਾ ਉਹ ਸੂਬਿਆਂ ਨੂੰ ਕੋਈ ਕ੍ਰੈਡਿਟ ਦਿੱਤਾ ਸੀ ਕਿ ਉਹ ਸਾਰੇ ਦੁੱਧ ਧੋਤੇ ਨੇ ਜਾਂ ਕੌਣ ਬੇਈਮਾਨ ਹੈ। ਕਿਉਂਕਿ ਜੇ ਮੈਂ ਵੀ ਬਿਲਕੁਲ ਉਸੇ ਹੀ ਐਂਗਲ ਤੋਂ ਜਿਵੇਂ ਤੁਸੀਂ ਦੇਖਦੇ ਹੋ ਜਿਹੜੇ ਵੀ ਇਸ ਸਾਰੇ ਚੋਂ, ਫਿਰ ਉਹ ਕੋਈ ਬਹੁਤਾ ਫਰਕ ਨਹੀਂ ਹੋਏਗਾ, ਫਿਰ ਇੱਕ ਪਾਰਟੀਸਨ ਜਿਹੀ ਅਪਰੋਚ ਹੋਏਗੀ। ਸੋ ਇਸੇ ਤਰ੍ਹਾਂ ਸਾਡੇ ਇੱਕ ਵੀਰ ਨੇ, ਉਹਨਾਂ ਨੇ ਤਾਂ ਚਲੋ ਇਨਫੋਰਮੇਸ਼ਨ ਲਈ ਲਿਖਿਆ, ਮੈਂ ਜ਼ਿਕਰ ਕੀਤਾ ਸੀ ਮੌਲਾਨਾ ਮਦਨੀ ਦਾ ਕਿ ਉਹਨੇ ਸਵਾਲ ਪੁੱਛਿਆ ਜਦੋਂ ਪਰਵੇਜ਼ ਮੁਸ਼ਰਫ ਦਿੱਲੀ ਦੇ ਵਿੱਚ ਗਏ ਕਿ ਉਹ ਉਦੋਂ ਐਕਸ-ਸਨ ਪ੍ਰੈਜ਼ੀਡੈਂਟ ਔਰ ਦੂਸਰੇ, ਉਹਨਾਂ ਨੇ ਮੈਨੂੰ ਲਿਖਿਆ ਵੀ ਨਹੀਂ ਉਹ ਐਜ਼ ਏ ਪ੍ਰੈਜ਼ੀਡੈਂਟ ਸੀ, ਸ਼ਾਇਦ 2008 ਜਾਂ 9 ਦੇ ਵਿੱਚੋਂ ਗਏ ਨੇ 2008। ਮੈਂ ਦੁਬਾਰਾ ਉਸ ਵੀਡੀਓ ਦੇ ਉੱਤੇ ਜਾ ਕੇ ਦੇਖਿਆ, ਉਹਨਾਂ ਦੇ ਨਾਂ ਦੇ ਥੱਲੇ ਵੀ ਐਕਸ ਪ੍ਰੈਜ਼ੀਡੈਂਟ ਲਿਖਿਆ ਹੋਇਆ। ਸੋ ਇਹ ਜਸਟ ਇੱਕ ਕਲੈਰੀਫਿਕੇਸ਼ਨ ਹੈ, ਹਾਲਾਂਕਿ ਇਹ ਨਹੀਂ ਹੈ ਵੀ ਮੈਂ ਗਲਤ ਨਹੀਂ ਹੋ ਸਕਦਾ, ਮੈਨੂੰ ਵੀ ਸ਼ੋਰ ਨਹੀਂ ਸੀ ਕਿਉਂਕਿ ਜਦੋਂ ਉਹਨਾਂ ਨੇ ਕਿਹਾ। ਸੋ ਮੈਂ ਦੱਸ ਦਿਆਂ ਕਿ ਉਦੋਂ ਉਹ ਜਿਹੜੇ ਨੇ ਪ੍ਰੈਜ਼ੀਡੈਂਟ ਨਹੀਂ ਸਨ, ਪਰ ਜਿਸ ਰਿਮਾਰਕੇਬਲ ਅੰਦਾਜ਼ 'ਚ ਉਹਨਾਂ ਨੇ ਉਸ ਕਾਨਫਰੰਸ ਨੂੰ ਹੈਂਡਲ ਕੀਤਾ, ਸਾਰੇ ਬੜੇ ਬੜੇ ਗੁਰਗ ਬੈਠੇ ਨੇ, ਉਹਨਾਂ ਨੇ ਆਪਣੇ ਇੱਕ ਟੁੱਚੇ ਇੱਕ ਪੱਗ ਵਾਲਾ ਰੈਂਟਾ ਸਿੱਖ ਪਹਿਲਾਂ ਖੜਾ ਕਰਕੇ ISI ਔਰ ਪਾਕਿਸਤਾਨ ਦੀ ਆਰਮੀ ਨੂੰ ਜਿਹੜਾ ਉਹ ਭੰਡਣਾ ਚਾਹਿਆ, ਉਹਨਾਂ ਨੇ ਵੀ ਬੜਾ ਚੰਗੇ ਢੰਗ ਨਾਲ ਜਵਾਬ ਇਵੇਂ ਹੀ ਫਿਰ ਮੁਸਲਮਾਨ ਸ਼ਕਲੋ ਸੂਰਤ ਔਰ ਪੂਰਾ ਉਹਨਾਂ ਨੇ ਜਿਹੜਾ ਆਪਣਾ ਇਸਲਾਮਿਕ ਪਹਿਰਾਵੇ 'ਚ ਮੌਲਾਨਾ ਮਦਨੀ ਜਿਹਨੇ ਕਿਹਾ ਜੀ ਅਸੀਂ ਬਹੁਤ ਖੁਸ਼ ਹਾਂ ਇੱਥੇ, ਅਸੀਂ ਤੁਸੀਂ ਇੰਨੇ ਹੋ, ਅਸੀਂ 300 ਮਿਲੀਅਨ ਹੈ। ਅਸੀਂ ਉਹਨਾਂ ਨੇ ਕਿਹਾ ਵੀ ਠੀਕ ਹੈ, ਆਪਣੇ ਜਿਹੜਾ ਦਿਲ ਦੇ ਉੱਤੇ
ਦਿਮਾਗ ਔਰ ਆਪਣੀ ਜ਼ਬਾਨ ਜਦੋਂ ਇੱਕ ਲਾਈਨ ਤੇ ਹੋਏ, ਜੇ ਤੁਸੀਂ ਖੁਸ਼ ਹੋ ਤੇ ਰੱਬ ਤੁਹਾਨੂੰ ਬਹੁਤ ਖੁਸ਼ ਰੱਖੇ। ਸੋ ਇਹ ਉਦੋਂ ਉਹ ਪ੍ਰੈਜ਼ੀਡੈਂਟ ਨਹੀਂ ਸਨ, ਆਲਰੇਡੀ ਜਿਹੜਾ ਹੈ ਉਹ ਉਹਨਾਂ ਦੇ ਥੱਲੇ ਵੀ ਉਹਨਾਂ ਦੀ ਜਿਹੜੀ ਕਲਿੱਪਿੰਗ ਹੈ एक्स प्रेसिडेंट लिखा है, जस्ट फॉर एक्सप्लेनेशन। जी डॉक्टर साहब, सईद आजाद लिखते हैं, डॉक्टर साहब काइंडली टेल अस अबाउट ग्रेट टॉप रिलीजियस पर्सनालिटीज ऑफ सिख रिलीजन importance wise, because you often say 10th Badshah. I only know about Baba Guru Nanak because his tomb is in Pakistan. Like in Islam, after Allah we believe in Muhammad Shah Tabeen Taba Tabib and then Olia Karam। जे मैं सही पढ़ रहा हूँ, थैंक हाँ जी। देखो गुरु नानक साहब फाउंडर ने सिख थॉट दे, और गुरु नानक साहब तो बाद 9 ਹੋਰ ਗੁਰੂ ਸਾਹਿਬ ਨੇ ਆਪਣੀ ਲਾਈਫ ਟਾਈਮ ਦੇ ਵਿੱਚ ਹੀ ਦੂਸਰੇ ਗੁਰੂ ਬਣਾਏ, ਗੁਰੂ ਅੰਗਦ ਦੇਵ ਜੀ। ਔਰ ਇਸ ਤਰ੍ਹਾਂ ਫਾਈਨਲ ਜਿਹੜੇ ਬਾਦਸ਼ਾਹ ਨੇ ਜਿਨ੍ਹਾਂ ਨੂੰ ਅਸੀਂ ਕਲਗੀਧਰ ਪਾਤਸ਼ਾਹ ਔਰ ਬਾਜਾਂ ਵਾਲੇ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ, ਉਹ 10 ਨੇ। ਸੋ ਇਹਨਾਂ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਾਈਨਲੀ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜਿਹੜੀ ਸਕ੍ਰਿਪਚਰ ਹੈ, ਜਿਹੜੀ ਸਿੱਖ ਗੁਰਦੁਆਰਿਆਂ ਦੇ ਵਿੱਚ ਹਾਈ ਪੈਡੈਸਟਲ ਦੇ ਉੱਤੇ ਜਿਹੜੀ ਹੈ ਉਹ ਹੁੰਦਾ, ਜਿਸ ਦੇ ਵਿੱਚ ਕਲਾਮ ਹੈ ਰੱਬ ਦੀ ਬੰਦਗੀ ਦਾ, ਰੱਬ ਦੀ ਸਿਫਤ ਸਲਾਹ ਦਾ, ਜਿਹਦੇ ਚ ਗੁਰੂ ਸਾਹਿਬਾਨ ਦਾ ਕਲਾਮ ਹੈ, ਬਾਬਾ ਸ਼ੇਖ ਫਰੀਦ ਦਾ ਹੈ, ਜਿਹੜੇ ਬਾਕੀ ਭਗਤ ਨੇ 15 ਭੱਟ ਨੇ। ਸੋ ਉਹ ਸਾਡਾ ਹੁਣ ਉਹਨੂੰ ਅਸੀਂ ਐਟਰਨਲ ਸਪਿਰਿਚੁਅਲ ਗੁਰੂ ਦੇ ਤੌਰ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ 10ਵੇਂ ਪਾਤਸ਼ਾਹ ਨੇ ਐਲਾਨਿਆ, ਅਸੀਂ ਮੰਨਦੇ ਹਾਂ। ਔਰ ਵੈਸੇ ਪਾਕਿਸਤਾਨ ਦੇ ਵਿੱਚ ਇਹੀ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਹੀ ਥਾਵਾਂ ਨੇ। ਜਿਹੜੇ ਚੌਥੇ ਗੁਰੂ ਰਾਮਦਾਸ ਨੇ, ਉਹਨਾਂ ਦਾ ਵੀ ਗੁਰਦੁਆਰਾ ਚੂਨਾ ਮੰਡੀ ਲਾਹੌਰ ਚ ਹੈ, ਜਿੱਥੇ ਕਿ ਉਹਨਾਂ ਦਾ ਜਨਮ ਹੋਇਆ। ਇਸੇ ਤਰੀਕੇ ਨਾਲ 5ਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਸ਼ਾਹੀ ਕਿਲੇ ਦੇ ਸਾਹਮਣੇ ਹੈ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਇੱਕ ਪਾਸੇ ਹੈ, ਉਹ ਵੀ ਪਾਕਿਸਤਾਨ ਦੇ ਵਿੱਚ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਤੋਂ ਬਾਅਦ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਮੈਕਸਿਮਮ ਗੁਰਦੁਆਰੇ ਜਿਹੜੇ ਨੇ ਉਹ ਅਸੀਂ ਪਾਕਿਸਤਾਨ ਦੇ ਇਸ ਖਿੱਤੇ ਦੇ ਵਿੱਚ, ਜਿਨ੍ਹਾਂ ਦੇ ਵਿੱਚ ਜਿਹੜਾ ਸ਼ਾਇਦ ਜੰਬਰਾਂ ਦੇ ਵਿੱਚ ਵੀ ਹੈ ਔਰ ਹੋਰ ਥਾਵਾਂ ਤੇ ਵੀ 6ਵੇਂ ਪਾਤਸ਼ਾਹ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ। ਔਰ ਇਸੇ ਤਰ੍ਹਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ, ਬੇਸ਼ੱਕ ਉਹਨਾਂ ਦਾ ਕੋਈ ਗੁਰਦੁਆਰਾ ਸਾਹਿਬ ਉਹ ਇਸ ਖਿੱਤੇ 'ਚ ਆਏ ਨਹੀਂ ਨੇ, ਪਰ ਉਹਨਾਂ ਦੇ ਮਹਿਲ ਜਿਹੜੇ ਜਿਨ੍ਹਾਂ ਨੂੰ ਅਸੀਂ ਅੱਜ ਦੀ ਜ਼ਬਾਨ 'ਚ ਵਾਈਫ ਕਹਿੰਦੇ ਹਾਂ, ਔਰ ਉਹਨਾਂ ਦੇ ਜੀਵਨ ਸਾਥੀ ਜਿਹੜੇ ਨੇ ਜਿਹਨਾਂ ਮਾਤਾ ਸਾਹਿਬ ਕੌਰ, ਉਹਨਾਂ ਦਾ ਜਨਮ ਜਿਹੜਾ ਹੈ ਉਹ ਰੋਹਤਾਸ ਦੇ ਵਿੱਚ ਹੋਇਆ। ਔਰ ਅੱਜ ਵੀ ਜਿਹੜਾ ਰੋਹਤਾਸ ਦੇ ਉਸ ਕਿਲੇ ਦੇ ਨਾਲ ਹੀ ਉਹ ਜਿਹੜਾ ਗੁਰਦੁਆਰਾ ਹੈ, ਗੁਰਦੁਆਰਾ ਮਾਤਾ ਸਾਹਿਬ ਕੌਰ, ਜਿਹੜੇ ਉਹਨਾਂ ਦੇ ਗੁਰੂ ਕੇ ਮਹਿਲ ਹੀ ਨਹੀਂ ਨੇ। ਅਸੀਂ ਜਦੋਂ ਖਾਲਸਾ ਪੰਥ ਦੇ ਹਵਾਲੇ ਨਾਲ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਸੋ ਖਾਲਸੇ ਦੀ ਮਾਤਾ ਸਾਹਿਬ ਕੌਰ ਦਾ ਜਨਮ ਸਥਾਨ ਵੀ ਜਿਹੜਾ ਹੈ ਉਹ ਰੋਹਤਾਸ ਦੇ ਵਿੱਚ ਹੈ। ਸੋ ਇਹ ਜਿਹੜੇ ਨੇ ਮੁਕਾਮ ਨੇ ਇਤਿਹਾਸਕ ਜਿਹੜੇ ਪਾਕਿਸਤਾਨ ਦੇ ਵਿੱਚ ਮੌਜੂਦ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਸਾਡੇ ਜਿਹੜੇ ਦਰਸ਼ਕ ਹੈਗੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੈਸੇजेस ਭੇਜੇ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਰਾਹੀਂ ਸਾਡੇ ਨਾਲ ਸਾਂਝ ਪਾਈ ਹੈ। ਸੋ ਆਉਂਦੇ ਕੱਲ ਤੱਕ ਵੀ ਤੁਸੀਂ ਸਾਨੂੰ ਜਿਹੜੀਆਂ ਲਿਖਤਾਂ ਨੇ ਜਾਂ ਮੈਸੇजेस ਨੇ ਉਹ ਭੇਜ ਸਕਦੇ ਹੋ। ਈਮੇਲ ਕਰ ਸਕਦੇ ਹੋ ਸਾਨੂੰ sos@tv84.tv ਤੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਡਾਕਟਰ ਸਾਹਿਬ ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।